नाज़रीन इस वक्त खिते दे विच एक मुश्किल सूरत हाल है और पाकिस्तान ते भी उहदे कुछ असरात जिहड़े ने आ रहे हैं। तो इस हवाले नाल अज पाकिस्तान की सिविल मिलिटरी क्यादत का एक अहम इजलास होया और उहदे च फैसले किए गए हैं कि जिहड़े तवानाई है, मैशत है और सिक्योरिटी सूरत हाल है, ये उत्ते जिहड़े मुश्तरका फैसले ने वह करन दे उत्ते इतफाक होया। तो चौधरी साहब को चलने और पूछने इस हवाले नाल ही कि इस वक्त चौधरी साहब की चैलेंजेस जिहड़े ने तुहानूं जी नज़र आ रहे हैं और इजलास भी अज हो गया बड़े चैलेंज साडे सामने ने और इस तो वड्डे चैलेंज जंग लगी, पेट्रोल नहीं लभण डिया, होर तुसीं वड्डा चैलेंज इस तो की लियाना जी? ਇਹੋ ਹੀ ਚੈਲੰਜ ਹੈ ਨਾ। ਤੇ ਇਹ ਸਾਡੀ ਨਹੀਂ ਇਹ ਚੈਲੰजेस ਜਿਹੜੇ ਨੇ ਪਹਿਲੇ ਤੇ ਕਾਫੀ ਹੱਦ ਤੱਕ ਪਾਕਿਸਤਾਨ ਨੇ ਕਾਬੂ ਤੇ ਪਾਇਆ, ਤੁਹਾਨੂੰ ਵੱਧਦੇ ਨਜ਼ਰ ਆ ਰਹੇ ਨੇ ਚੈਲੰजेस? ਨਹੀਂ, ਮੇਰਾ ਖਿਆਲ ਹੈ ਕਿ ਕੁਝ ਸੂਰਤ ਹਾਲ ਬਿਹਤਰ ਹੋ ਜਾਏਗੀ। ਜੋ ਮੈਨੂੰ ਜੰਗ ਦੀ ਵੀ ਸਿਚੁਏਸ਼ਨ ਨਜ਼ਰ ਆ ਰਹੀ ਹੈ ਉਹਦੇ 'ਚ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਹਫ਼ਤਾ ਥੋੜ੍ਹਾ ਜਿਹਾ ਮੁਸ਼ਕਲ ਹੋ ਸਕਦਾ ਤਾਂ ਜਾਂ ਅੱਗੇ 15 ਦਿਨ ਦੀ ਇਹ ਪ੍ਰੋਬਲਮ ਹੋ ਸਕਦੀ। ਉਹਦੀ ਵਜ੍ਹਾ ਇਹ ਹੈਗੀ ਹੈ ਕਿ ਜਿਹੜੀ ਤੁਸੀਂ ਮੇਰਾ ਖਿਆਲ ਹੈ ਕਿ ਜ਼ਿਆਦਾਤਰ ਤੇ ਆਇਲ ਕ੍ਰਾਈਸਿਸ ਦੇ ਹਵਾਲੇ ਨਾਲ ਹੀ ਪੁੱਛ ਰਹੇ ਹੋ ਜਾਂ ਮੁਲਕ ਦੇ ਅੰਦਰ ਜਿਹੜੀ ਅਗਰ ਅਸੀਂ ਮੁਲਕ ਦੀ ਖਾਰਜਾ ਪਾਲਿਸੀ ਨੂੰ ਦੇਖੀਏ ਤੇ ਉਹ ਵੀ ਬਿਲਕੁਲ ਬੈਲੈਂਸ ਜਾ ਰਹੀ ਹੈ। ਤੇ ਅਗਰ ਅਸੀਂ ਮੁਲਕ ਦੀ ਦਾਖਲਾ ਪਾਲਿਸੀ ਦੇਖੀਏ ਤੇ ਪਾਕਿਸਤਾਨ ਨੇ ਜਿਹੜੀ ਟੈਰਰਿਜ਼ਮ ਔਰ ਟੈਰਰਿਸਟਾਂ ਦੇ ਜਿਹੜੀ ਹਾਈਡ ਆਊਟ ਹੈ ਉਹਨਾਂ ਦੇ ਐਪੀਸੈਂਟਰ ਨੂੰ ਨਿਸ਼ਾਨਾ ਬਣਾਇਆ। ਤੁਹਾਨੂੰ ਇੱਥੇ ਵੀ ਕੁਝ ਬਿਹਤਰੀ ਨਜ਼ਰ ਆ ਰਹੀ ਹੈ। ਉਸ ਤਰ੍ਹਾਂ ਅਟੈਕ ਸਾਨੂੰ ਨਹੀਂ ਨਜ਼ਰ ਆ ਰਿਹਾ। ਇੱਕ ਪੁਰਸਕੂਨ ਜੀ ਕੈਫੀਅਤ ਸਾਨੂੰ ਨਜ਼ਰ ਆ ਰਹੀ ਹੈ। ਟਟੀਰੀਆਂ ਬੋਲਦੀਆਂ ਨੇ ਤੇ ਉਹਨਾਂ ਦਾ ਕੰਮ ਬੋਲਣਾ ਹੁੰਦਾ ਤੇ ਉਹ ਮੇਰਾ ਨਹੀਂ ਖਿਆਲ ਕਿ ਉਹਨਾਂ ਦੀ ਕੋਈ ਐਡੀ ਅਹਿਮੀਅਤ ਹੈ। ਦੂਸਰੀ ਗੱਲ ਹੈ ਸਾਡੀ ਇਕਤਸਾਦੀ ਮਨਸੂਬਾਬੰਦੀ ਔਰ ਤਲਬ ਔਰ ਰਸਦ ਦਾ ਇੱਕ ਤਵਾਜ਼ਨ ਬਰਕਰਾਰ ਰੱਖਣਾ। ਤੇ ਅਗਰ ਅਸੀਂ ਰੋਜ਼ਮर्रा ਦੀ ਅਸ਼ੀਆ ਦੀ ਗੱਲ ਕਰੀਏ ਤੇ ਮੇਰਾ ਖਿਆਲ ਹੈ ਕਿ ਰਮਜ਼ਾਨ ਤੋਂ ਅਸੀਂ ਅਗਰ ਸ਼ੁਰੂ ਕਰੀਏ ਤੇ ਹੁਣ ਤੱਕ ਦੀ ਅਗਰ ਪੋਜੀਸ਼ਨ ਨੂੰ ਦੇਖੀਏ, ਮਾਰਕੀਟ ਦੀ ਸਿਚੁਏਸ਼ਨ ਨੂੰ ਦੇਖੀਏ ਤੇ ਸਾਨੂੰ ਤਲਬ ਔਰ ਰਸਦ ਦੇ ਵਿੱਚ ਕੋਈ ਬੜਾ ਵੱਡਾ ਗੈਪ ਨਜ਼ਰ ਨਹੀਂ ਆਇਆ। ਕੋਈ ਮਗਰ ਆਟਾ ਵੀ ਮਿਲ ਰਿਹਾ, ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਗੰਦਮ ਆਟਾ ਬਹੁਤ ਸ਼ਾਰਟ ਹੁੰਦਾ ਕਿਉਂਕਿ ਨਵੀਂ ਫਸਲ ਮਾਰਕੀਟ 'ਚ ਆਉਣੀ ਹੁੰਦੀ, ਪੁਰਾਣਾ ਸਟਾਕ ਖਤਮ ਹੋਣਾ ਹੁੰਦਾ। ਉਹ ਵੀ ਸਾਡਾ ਸਟ੍ਰੀਮ ਲਾਈਨ ਹੈਗਾ। ਠੀਕ। ਮੰਡੀਆਂ ਜਿਹੜੀਆਂ ਸਾਡੀਆਂ ਬਾਜ਼ਾਰ ਨੇ, ਚੀਜ਼ਾਂ ਫਲ ਮਾਰਕੀਟਸ ਨੇ, ਸਬਜ਼ੀ ਦੀ ਮਾਰਕੀਟ ਨੇ, ਸ਼ਾਪਸ ਨੇ, ਉੱਥੇ ਤੁਹਾਨੂੰ ਸਬਜ਼ੀਆਂ ਇਹ ਉਹ ਚੀਜ਼ਾਂ ਉਹ ਵੀ ਮਿਲ ਰਹੀਆਂ। ਕੋਈ ਸ਼ਾਰਟੇਜ ਕਿਤੇ ਵੀ ਨਜ਼ਰ ਨਹੀਂ ਆ ਰਹੀ। ਕੋਈ ਸ਼ਾਰਟੇਜ ਕਿਧਰੇ ਨਹੀਂ ਹੈ। ਇੰਝ ਜਿਹੜੀਆਂ ਸਾਨੂੰ ਦਾਲਾਂ, ਦੁੱਧ, ਦਹੀਂ, ਅੰਡੇ, ਗੋਸ਼ਤ ਉਹ ਵੀ ਤੁਹਾਨੂੰ ਸਟੋਰਸ ਦੇ ਉੱਤੇ ਅਵੇਲੇਬਲ ਹੈ ਔਰ ਇਹ ਇੱਕ ਬੜੀ ਵੱਡੀ ਨਿਹਮਤ ਹੈ। ਇਹਦੇ 'ਚ ਸਿਆਸੀ ਪਾਰਟੀ ਦੀ ਗੱਲ ਨਹੀਂ। ਤੁਸੀਂ ਅੱਲਾ ਨਾ ਕਰੇ ਪੂਰੀ ਦੁਨੀਆ 'ਚ ਅਸੀਂ ਅਮਨ ਦੇ ਖਵਾਹਿਸ਼ ਕਰਨੇ ਆ, ਪੂਰੀ ਦੁਨੀਆ 'ਚ ਅਮਨ ਹੋਣਾ ਚਾਹੀਦਾ, ਜੰਗ ਨਹੀਂ ਹੋਣੀ ਚਾਹੀਦੀ। ਤੇ ਲੇਕਿਨ ਜਿੱਥੇ ਜੰਗ ਹੁੰਦੀ ਹੈ ਤੇ ਉੱਥੇ ਦੇ ਹਾਲਾਤ ਅਮਵਾਤ ਹੁੰਦੀਆਂ। ਦੇਖੋ ਨਾ, ਘਰ ਦੇ ਕਿਸੇ ਦੇ ਜੀ ਦਾ ਚਲੇ ਜਾਣਾ ਕਿੱਡਾ ਦੁੱਖ ਕਰਨ ਵਾਲੀ ਗੱਲ ਹੁੰਦੀ। ਤੇ ਅਸੀਂ ਕਿਉਂਕਿ ਇੱਥੇ ਜਿਹੜੇ ਬਾਜ਼ ਹੌਕਸ ਨੇ, ਨਾਮ ਨਿਹਾਦ ਐਂਕਰ ਵੀ ਨੇ ਕੁਛ ਸਾਡੇ ਮੁਲਕ ਦੇ, ਉਹ ਵੀ ਟਟੀਰੀਆਂ ਹੀ ਨੇ ਤੇ ਕੋਈ ਤਜ਼ੀਆਕਾਰ ਨੇ। ਤੇ ਉਹ ਮਤਲਬ ਕਿ ਬਗੈਰ ਦੇਖਦੇ ਨੇ ਕੁੱਤਾ ਕੰਨ ਲੈ ਗਿਆ ਤੇ ਉਹ ਨਹੀਂ ਵੇਖਣਾ ਕਿ ਮੇਰਾ ਕੰਨ ਮੇਰੇ ਨਾਲ ਹੈ ਤੇ ਕੁੱਤੇ ਦੇ ਮਗਰ ਦੌੜੇ ਨੇ। ਅੱਜ ਤੇ ਤੁਹਾਡਾ ਪ੍ਰੋਗਰਾਮ ਜਿਹੜਾ ਨਾ ਤੁਸੀਂ ਤੇ ਟਟੀਰੀਆਂ ਦੇ ਨਾਲ ਕਰਦੇ, ਟਟੀਰੀਆਂ ਦੇ ਨਾਲ ਵੀ ਤੇ ਕੰਨ ਲੈ ਗਏ। ਉਹ ਕਈ ਐਂਕਰ ਵੀ ਇੰਜ ਦੇ ਹੀ ਨੇ। ਅੱਲਾ ਦਾ ਫਜ਼ਲ ਹੈ ਉਹਨਾਂ ਦੇ ਉੱਤੇ। ਅੱਲਾ ਨੇ ਬਹੁਤ ਜ਼ਹਾਨਤ ਬਰਸੀ ਉਹਨਾਂ ਦੇ ਉੱਤੇ। ਅੱਲਾ ਨੇ ਬਹੁਤ ਉਹਨਾਂ ਦੇ ਕਰਮ ਫਰਮਾਇਆ ਤੇ ਉਹਨਾਂ ਦੇ ਕਰਮ ਫਰਮਾਇਆ ਲੇਕਿਨ ਕੌਮ ਵਾਸਤੇ ਮਸਾਇਲ ਪੈਦਾ ਕੀਤੇ ਨੇ ਕਿਉਂਕਿ ਤੁਹਾਡੇ ਕੰਨ 'ਚ ਦਰਦ ਹੁੰਦੀ ਰਹੇ ਤੇ ਕਿੱਡਾ ਤਕਲੀਫ ਹੁੰਦੀ। ਤੇ ਇਹ ਦਰਦ ਲਾਈ ਰੱਖਦੇ ਨੇ ਹਰ ਵਕਤ ਆਵਾਮ। ਕਦੇ ਕਹਿ ਦਿੰਦੇ ਨੇ ਪਤਾ ਨਹੀਂ ਕੀ ਹੋ ਜਾਣਾ, ਕਦੇ ਕਹਿ ਦਿੰਦੇ ਨੇ ਈਰਾਨ ਖਲੋਤਾ ਹੈ, ਕਦੇ ਕਹਿ ਦਿੰਦੇ ਨੇ ਫਲਾਨਾ ਖਲੋਤਾ ਹੈ। ਖਲੋਤਾ ਕੋਈ ਨਹੀਂ ਹੋਇਆ। ਜਿਹੜਾ ਲੜ ਰਿਹਾ ਹੁੰਦਾ ਨਾ, ਜਿਨ੍ਹਾਂ ਦੇ ਮਰ ਰਹੇ ਹੁੰਦੇ ਨੇ, ਸ਼ਹੀਦ ਹੋ ਰਹੇ ਹੁੰਦੇ ਨੇ, ਉਹਨਾਂ ਨੂੰ ਜਾ ਕੇ ਪਹਿਲੇ ਪੁੱਛੋ ਕਿ ਕੀ ਹੋ ਰਿਹਾ ਹੁੰਦਾ। ਤਾਂ ਤੁਸੀਂ ਕੋਈ ਅਕਲ ਨੂੰ ਹੱਥ ਮਾਰੋ ਕਿ ਬਜਾਏ ਕਿ ਕੋਈ ਸੇਨ ਜਾਂ ਅੱਛੀ ਜਾਂ ਕੋਈ ਸਮਝਦਾਰੀ ਦੀ ਗੱਲ ਕਰੋ ਤੇ ਊਟ ਪਟਾਂਗ ਤੁਸੀਂ ਗੱਲਾਂ ਮਾਰੀ ਗਈਆਂ। ਇਹ ਗੱਲ ਕਰ ਰਹੇ ਸੀ। ਹਾਂ, ਤੁਸੀਂ ਮੈਸ਼ਤ ਦੀ ਤੁਹਾਨੂੰ ਸਮਝ ਆ ਗਈ। ਹੁਣ ਜਿਹੜਾ ਮੁਲਕ ਦੀ ਅਸਕਰੀ ਕਿਆਦਤ ਔਰ ਮੁਲਕ ਦੀ ਸਿਆਸੀ ਕਿਆਦਤ ਔਰ ਜਿਹੜੀ ਸਾਡੀ ਸਿਸਟਮ ਹੈਗਾ, ਉਹਨਾਂ ਨੇ ਵੀ ਇਸ ਚੀਜ਼ ਨੂੰ ਰੀਅਲਾਈਜ਼ ਕੀਤਾ ਹੈ ਕਿ ਅਗਰ ਅਸੀਂ ਗਲਤੀ ਕੀਤੀ ਤੇ ਇਸ ਮੌਕੇ ਦੇ ਉੱਤੇ ਗਲਤੀ ਦੀ ਗੁੰਜਾਇਸ਼ ਕੋਈ ਨਹੀਂ। ਸਮਝੋ ਗੱਲ ਨੂੰ? ਠੀਕ। ਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਸਾਡੇ ਇਰਦ ਗਿਰਦ ਹੈਗੀ ਹੈ, ਪਾਕਿਸਤਾਨ ਦਾ ਜਿਹੜਾ ਸਟੇਕ ਹੋਲਡਰ ਨੇ ਉਹਨਾਂ ਨੂੰ ਇਹ ਪੂਰੀ ਤਰ੍ਹਾਂ ਰੀਅਲਾਈਜ਼ ਹੈ ਕਿਉਂਕਿ ਉਹ ਬੱਚੇ ਨਹੀਂ ਹੈਗੇ, ਉਹ ਬੜੇ ਸਮਝਦਾਰ ਲੋਕ ਨੇ। ਇਹ ਅਸੀਂ ਤੁਸੀਂ ਤੇ ਹੋ ਸਕਨੇ ਆ ਜਜ਼ਬਾਤ ਦਾ ਸ਼ਿਕਾਰ ਜਾਂ ਅਸੀਂ ਕੋਈ ਹੋਰ ਮੁਖਤਲਿਫ ਕਿਸਮ ਦੇ ਮਸਾਇਲ ਦਾ, ਮਿਡਲ ਕਲਾਸ ਮੈਂਟੈਲਿਟੀ ਜਾਂ ਜ਼ਹਿਨੀਅਤ ਜਾਂ ਦੂਸਰੀ ਗਰੀਬ ਕਲਾਸ ਦੀ ਇੱਕ, ਲੇਕਿਨ ਜਿਹੜਾ ਸਟੇਕ ਹੋਲਡਰ ਹੁੰਦਾ ਨਾ ਉਹ ਬਹੁਤ ਸਮਝਦਾਰ ਹੁੰਦਾ ਔਰ ख़ास तौर ਦੇ ਉੱਤੇ ਜਿਹੜਾ ਕੈਪੀਟਲ ਸਰਮਾਇਆ, ਇਸ ਤੋਂ ਜ਼ਿਆਦਾ ਸੈਂਸਿਟਿਵ ਤੇ ਸਮਝਦਾਰ ਕੋਈ ਚੀਜ਼ ਨਹੀਂ ਹੁੰਦੀ। ਠੀਕ ਹੈ, ਇਹਨੇ ਜਾਣਾ ਹੁੰਦਾ ਅਮਨ ਦੀ ਤਰਫ। ਸਹੀ। ਜੰਗ ਤੋਂ ਇਹਨੇ ਨਸ ਜਾਣਾ ਹੁੰਦਾ। ਤੇ ਜਿਹੜਾ ਪਾਕਿਸਤਾਨ ਦਾ ਸਟੇਕ ਹੋਲਡਰ ਹੈ ਉਹਨੂੰ ਇਸ ਚੀਜ਼ ਦਾ ਪਤਾ ਹੈਗਾ ਕਿ ਇੱਥੇ ਗਲਤੀ ਕੀਤੀ, ਅਸੀਂ
ਪਾਵਰ ਸਟਰਗਲ ਦੇ ਵਿੱਚ ਇੰਨਾ ਅੱਗੇ ਗਏ ਕਿ ਅਸੀਂ ਇੱਕ ਦੂਸਰੇ ਨੂੰ ਸਿਸਟਮ ਡਾਊਨ ਹੋਇਆ ਤੇ ਸਾਰਾ ਕੁਝ ਮੁੱਕ ਜਾਣਾ, ਅਸੀਂ ਵੀ ਨਹੀਂ ਰਹਿਣਾ, ਸਾਡਾ ਪੈਸਾ ਵੀ ਨਹੀਂ ਰਹਿਣਾ, ਇਹ ਲੋਕਾਂ ਨੇ ਖੋਹ ਲੈਣਾ, ਤੁਹਾਡੀਆਂ ਬਿਲਡਿੰਗਾਂ ਲੋਕਾਂ ਨੇ ਖੋਹ ਲੈਣੀਆਂ, ਤੁਹਾਡੇ ਘਰ ਵੱਡੇ ਵੱਡੇ ਬੰਗਲੇ ਲੋਕਾਂ ਨੇ ਖੋਹ ਲੈਣੇ। ਤੇ ਹੋਸ਼ਮੰਦੀ ਦਾ ਮੁਜ਼ਾਹਰਾ ਕਰੋ, ਇਹ ਰਿਆਸਤ ਹੈਗੀ ਹੈ, ਇਹਦੀ ਬਾਉਂਡਰੀ ਇੰਟੈਕਟ ਨੇ, ਇਹ ਪਾਕਿਸਤਾਨ ਦੀਆਂ ਮਸੱਲਾ ਫੌਜ ਸਿਕਿਉਰਿਟੀ ਅਦਾਰੇ ਇੰਟੈਕਟ ਨੇ ਤੇ ਸਭ ਕੁਛ ਹੈਗਾ, ਸਭ ਕੁਛ ਅਸੀਂ ਵੀ ਹਾਂ, ਤੁਸੀਂ ਵੀ ਹਾਂ, ਘਰ ਵੀ ਨੇ, ਮੁਲਾਜ਼ਮਤਾਂ ਵੀ ਨੇ, ਕਾਰੋਬਾਰ ਵੀ ਨੇ ਤੇ ਸਾਰਾ ਕੁਛ, ਖੇਲਾਂ ਵੀ ਨੇ, ਫਿਲਮ ਵੀ ਹੈ, ਡਰਾਮਾ ਵੀ ਹੈ ਤੇ ਇਹ ਸਾਰਾ ਕੁਛ ਰੌਣਕਾਂ ਜਿਹੜੀਆਂ ਨੇ ਰੌਣਕਾਂ ਨੇ। ਤੇ ਜੇ ਅਸੀਂ ਆਪਣੀ ਬਾਉਂਡਰੀ ਨੂੰ ਡਿਸਟਰਬ ਕਰਾਂਗੇ ਤੇ ਫਿਰ ਕੁਛ ਵੀ ਨਹੀਂ ਹੈਗਾ। ਇਹ ਸਾਡੇ ਸਿਸਟਮ ਨੂੰ, ਸਟੇਕ ਹੋਲਡਰ ਨੂੰ ਸਮਝ ਆ ਗਈ। ਠੀਕ ਹੋ ਗਿਆ। ਜ਼ਰਾ ਮੈਂ ਕਿਹਾ ਕੁਇਕਲੀ ਅਸੀਂ ਇੰਡੀਆ ਵੱਲ ਵੀ ਜ਼ਰਾ ਥੋੜਾ ਜਿਹਾ ਧਿਆਨ ਮਾਰ ਲਈਏ। ਉਹ ਜੇ ਸ਼ੰਕਰ ਜਿਹੜਾ ਭਾਰਤੀ ਵਜ਼ੀਰ ਖਾਰਜਾ, ਉਹਨਾਂ ਵਾਸਤੇ ਮੈਂ ਇੰਨਾ ਹੀ ਕਹਾਂਗਾ ਕਿ मतलब कि अब पछताए से क्या होत जब चिड़ियाँ चुग गई खेत। इंडिया ਜਿਹੜਾ ਨਾ ਉਹ ਇੰਟਰਨੈਸ਼ਨਲ ਪਲੇਅਰ ਦੇ ਤੌਰ ਦੇ ਉੱਤੇ ਉਹਦਾ ਖਾਤਮਾ ਹੈ ਇਸ ਅੱਜ ਦੀ ਜਿਹੜੀ ਸਿਚੁਏਸ਼ਨ ਹੈ। ਉਹ ਮੋਦੀ ਦੀ ਔਰ ਬੀਜੇਪੀ ਦੇ ਜਿਹੜੇ ਪਾਲਿਸੀ ਸਾਜ਼ ਨੇ, ਦੇਖੋ ਤੁਸੀਂ ਅਕੀਦੇ ਦੇ ਉੱਤੇ ਮੈਂ ਅੱਗੇ ਵੀ ਗੱਲ ਕੀਤੀ ਹੈ, ਅਕੀਦੇ ਦੇ ਉੱਤੇ ਤੁਸੀਂ ਫੋਰਨ ਪਾਲਿਸੀਆਂ ਬਣਾਓਗੇ ਤੇ ਇਕਤਸਾਦੀ ਪਾਲਿਸੀਆਂ ਬਣਾਓਗੇ, ਉਹ ਨਾਕਾਮ ਹੋਣਗੀਆਂ। ਠੀਕ ਹੈ। ਉਹਨਾਂ ਨੇ ਸਿਰਫ ਆਪਣੇ ਆਪ ਨੂੰ ਹਿੰਦੂ ਬਣ ਕੇ ਕੀਤਾ ਹੈ, ਠੀਕ ਹੈ, ਉਹਨਾਂ ਨੇ ਇੰਟਰਨੈਸ਼ਨਲ ਪਲੇਅਰ ਬਣ ਕੇ ਨਹੀਂ ਸੋਚਿਆ। ਠੀਕ ਹੈ, ਪੂਰਾ ਤਾਂ ਉਹ ਇਸ ਸਾਰੀ ਸਿਚੁਏਸ਼ਨ ਦੇ ਵਿੱਚੋਂ ਉਹਨਾਂ ਦੇ ਲਈ ਕੋਈ ਨਹੀਂ ਪੁੱਛਦਾ ਪਿਆ, ਉਹ ਇਕੱਲੇ ਨੇ। ਚਲੋ ਠੀਕ ਹੋ ਗਿਆ। ਨਾਜ਼ਰੀਨ, ਇਰਾਨ ਇਸਰਾਈਲ ਅਮਰੀਕਾ ਜੰਗ ਦਾ 27ਵਾਂ ਰੋਜ਼ ਹੈ ਔਰ ਹਮਲਿਆਂ ਦੀ ਸ਼ਿੱਦਤ ਜਿਹੜੀ ਉਹ ਵੀ ਨਜ਼ਰ ਆ ਰਹੀ, ਨਾਲ ਮੁਜ਼ਾਕਰਾਤ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ, ਪੈਗਾਮਾਤ ਵੀ ਇੱਕ ਦੂਸਰੇ ਤਰਫ ਜਾ ਰਹੇ ਨੇ, ਨਕਾਤ ਵੀ ਅਮਰੀਕਾ ਤੱਕ ਵੀ ਪਹੁੰਚੇ ਨੇ ਔਰ ਅਮਰੀਕਾ ਦੇ ਨਕਾਤ ਜਿਹੜੇ ਨੇ ਉਹ ਈਰਾਨ ਤੱਕ ਪਹੁੰਚਾਏ ਗਏ ਨੇ। ਤੇ ਪਾਕਿਸਤਾਨ ਇਹਦੇ ਵਿੱਚ ਇੱਕ ਬੜਾ ਅਹਿਮ ਰੋਲ ਜਿਹੜਾ ਉਹ ਪਲੇ ਕਰ ਰਿਹਾ ਔਰ ਇਸ ਹਵਾਲੇ ਨਾਲ ਹੀ ਚੋਰ ਸਾਹਿਬ ਕੋਲ ਚੱਲਨੇ ਔਰ ਉਹਨਾਂ ਨਾਲ ਗੱਲ ਕਰ ਰਹੇ ਹਾਂ, ਖਾਸ ਤੌਰ 'ਤੇ ਚੂँਕਿ ਜਿਹੜੇ ਅਮਰੀਕੀ ਸਦਰ ਡੋਨਲਡ ਟਰੰਪ ਨੇ ਉਹਨਾਂ ਦੇ ਹਵਾਲੇ ਨਾਲ ਵੀ ਆ ਰਿਹਾ ਕਿ 4 ਤੇ 6 ਦਿਨਾਂ ਦੇ ਵਿੱਚ ਜੰਗ ਜਿਹੜੀ ਹੈ ਉਹਨੂੰ ਖਤਮ ਕਰਨ ਦਾ ਪਲਾਨ ਹੈ। ਔਰ ਉਹ ਵੀ ਕਹਿ ਰਹੇ ਨੇ ਕਿ ਈਰਾਨ ਦੀਆਂ 2 ਕਿਆਦਤਾਂ ਨੇ, ਇੱਕ ਮੁਜ਼ਾਕਰਾਤ ਦੀ ਗੱਲ ਕਰ ਰਹੀ ਤੇ ਦੂਜੀ ਜਿਹੜੀ ਉਹ ਸਖਤ ਬਿਆਨਾਤ ਦੇ ਰਹੀ ਹੈ। ਤੇ ਚੋਰ ਸਾਹਿਬ, ਇਹ ਆਉਣ ਵਾਲੇ 4 ਤੋਂ 6 ਦਿਨ ਟਰੰਪ ਦੇ ਕਾਲ ਕਰੀਏ ਤੇ ਬੜੇ ਅਹਿਮ ਨੇ ਤੇ ਤੁਹਾਨੂੰ ਜੰਗਬੰਦੀ ਜਿਹੜੀ ਹੈ ਉਹ ਨਜ਼ਰ ਆਉਂਦੀ, ਦੇਖੋ ਨਜ਼ਰ ਆ ਰਹੀ। ਇਹਦੇ 'ਚ ਨਾ ਕਈ ਐਲੀਮੈਂਟ ਚੀਜ਼ਾਂ ਨੇ। ਇੱਕ ਤੇ ਪਹਿਲੀ ਗੱਲ ਤੇ ਤੁਸੀਂ ਸਮਝ ਲਓ ਕਿ ਈਰਾਨ ਦੇ ਅੰਦਰ ਸਿਸਟਮ ਜਿਹੜਾ ਹੈ ਨਾ ਉਹ ਕਲੈਪਸ ਹੈਗਾ, ਉਹ ਟੁੱਟ ਗਿਆ ਹੈ ਸਿਸਟਮ, ਇਸ ਵੇਲੇ ਨਹੀਂ ਮੌਜੂਦ, ਕਿਉਂਕਿ ਜਿਹੜੇ ਉਹਨਾਂ ਦੇ ਰਹਿਬਰ ਨੇ ਉਹ ਮੰਜ਼ਰ ਤੇ ਹੈ ਨਹੀਂ। ਉਹ ਕਿਵੇਂ ਕਮਿਊਨੀਕੇਟ ਕਰ ਰਹੇ ਨੇ, ਕਿਸ ਤਰ੍ਹਾਂ ਇੱਕ ਇਤਲਾਤ ਜਾ ਰਹੀਆਂ ਨੇ, ਨੋਬਡੀ ਨੋਜ਼, ਉਹ ਉਹੀ ਜਾਣਦੇ ਨੇ ਕਿ ਜਿਹੜੇ ਅੰਦਰ ਕਿਸ ਤਰ੍ਹਾਂ ਦਾ ਚੱਲ ਰਿਹਾ। ਦੂਸਰੀ ਤਰਫ ਜਿਹੜੇ ਮਸੂਦ ਪਜ਼ਕਸ਼ੀਆਨ ਨੇ, ਪ੍ਰੈਜ਼ੀਡੈਂਟ ਨੇ, ਉਹ ਰਹਿਬਰ ਨਾਲ ਕਿਸ ਤਰ੍ਹਾਂ ਰਾਬਤੇ 'ਚ ਨੇ, ਜਾਂ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਇਰਾਕਚੀ, ਔਰ ਜਿਹੜੇ ਉਹਨਾਂ ਦੇ ਪਾਰਲੀਮੈਂਟ ਦੇ ਸਪੀਕਰ ਨੇ ਔਰ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਜਿਹੜੇ ਸਰਬਰਾਹ ਨੇ, ਤੇ ਬਾਕਰ ਉਹਨਾਂ ਦੇ ਕਾਲੀਬਾਫ ਜਿਹੜੇ ਨੇ ਉਹ ਨੇ, ਤੇ ਉਹ ਕਿਸ ਤਰ੍ਹਾਂ ਕਰ ਰਹੇ ਨੇ। ਤੇ ਮੈਨੂੰ ਜਿਹੜਾ ਲੱਗ ਰਿਹਾ ਨਾ ਕਿ ਇੱਕ ਮੈਨੂੰ ਸਿਸਟਮ ਦੇ ਅੰਦਰ ਈਰਾਨ 'ਚ ਕੁਝ ਇਹ ਲੱਗ ਰਿਹਾ ਕਿ ਕੁਝ ਲੋਕ ਜਿਨ੍ਹਾਂ ਦੇ ਵਿੱਚੋਂ ਇਹ ਜਿਹੜੇ 2 ਮੈਂ ਤੁਹਾਨੂੰ ਨਾਮ ਦਿੱਤੇ ਨੇ, 3, ਇਹ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਹੋਰ ਕੁਛ ਨਾ ਹੋਵੇ, ਕਮ ਅਜ਼ ਕਮ ਰਜੀਮ ਬਚ ਜਾਏ। ਠੀਕ, ਚਾਹੇ ਢਿੱਲੀ ਠਾਲੀ ਜਾਂ ਜਿਸ ਤਰ੍ਹਾਂ ਦਾ ਵੀ ਗੱਲ ਹੈਗੀ ਹੈ ਕਿ ਰਜੀਮ ਜਿਹੜੀ ਨਾ ਉਹ ਬਚ ਜਾਏ। ਜੋ ਨੁਕਸਾਨ ਹੋ ਗਿਆ, ਜੋ ਚੀਜ਼ਾਂ ਹੋ ਗਈਆਂ, ਤੇ ਉਹ ਅਮਰੀਕਾ ਦੇ ਨਾਲ ਨਿਗੋਸ਼ੀਏਟ ਕੀਤੇ ਜਾ ਸਕਦੀਆਂ ਨੇ ਕੁਝ ਚੀਜ਼ਾਂ ਨੂੰ। ਔਰ ਉਹ 15 ਪੁਆਇੰਟ ਚਲੇ ਗਏ ਨੇ। ਉਹਨਾਂ ਨੇ ਇਹ ਵੀ ਸਾਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਕਿ ਜਿਹੜੇ ਵੀ ਲੋਕ ਉੱਥੇ ਇਹਦੇ 'ਚ ਇੰਗੇਜ ਨੇ, ਹਾਂਜੀ ਠੀਕ ਹੈ, ਤੇ ਜ਼ਾਹਰ ਹੈ ਕਿਧਰੇ ਨਾ ਕਿਧਰੇ ਤੇ 15 ਪੁਆਇੰਟ ਗਏ ਨੇ ਨਾ, ਤੇ ਜਿਹੜੇ ਵਾਪਸ ਵੀ ਆਏ ਨੇ, ਠੀਕ ਹੈ ਨਾ, ਕਿਉਂਕਿ ਬਾਜ਼ ਈਰਾਨ ਦੇ ਸਾਫੀ ਜਿਹੜੇ ਨੇ, ਈਰਾਨੀ ਸਾਫੀ ਮੁਖਤਲਿਫ ਟੀਵੀ ਚੈਨਲਾਂ ਦੇ ਉੱਤੇ ਸਾਡਿਆਂ ਤੇ ਵੀ ਉਹ ਉਰਦੂ ਦੇ ਵਿੱਚ ਇੰਟਰਵਿਊ ਦੇ ਰਹੇ ਨੇ, ਤੇ ਉਹਨਾਂ ਦੇ ਵਿੱਚ ਉਹ ਕੁਝ ਗੱਲਾਂ ਐਸੀਆਂ ਕਰਦੇ ਨੇ ਕਿ ਜੀ ਇਹ ਤੁਹਾਡੇ ਕੋਲ ਕਿਸ ਤਰ੍ਹਾਂ ਪਹੁੰਚਿਆ, ਕਿ ਜੀ ਇਹ ਈਰਾਨ ਮੁਜ਼ਾਕਰਾਤ ਤੇ ਰਾਜ਼ੀ ਹੈ, ਈਰਾਨ ਤੇ ਨਹੀਂ ਰਾਜ਼ੀ ਹੈਗਾ, ਸਾਡੇ ਕੋਲ ਤੇ ਇਹ ਆਇਆ। ਠੀਕ ਹੈ, ਤੇ ਉਹ ਮੇਰਾ ਖਿਆਲ ਹੈਗਾ ਕਿ ਕਿਉਂਕਿ ਉਹ ਈਰਾਨ 'ਚ ਨੇ ਤੇ ਈਰਾਨ ਦਾ ਜਿਹੜਾ ਸਟਰਕਚਰ ਹੈਗਾ ਨਾ ਉਹ ਕਰ ਰਹੇ ਨੇ, ਜਿਹੜੀਆਂ ਉਹਨਾਂ ਦੇ ਕੋਲ ਮਖਸੂਸ ਜਗ੍ਹਾ ਤੋਂ ਇਨਫੋਰਮੇਸ਼ਨ ਆ ਰਹੀ, ਉਹਨਾਂ ਦੇ ਕੋਲੋਂ ਇੰਡੀਪੈਂਡੈਂਟ ਵਰਲਡ ਜਾਂ ਜਿਹੜੀ ਬਾਹਰ ਦੀ ਇਨਫੋਰਮੇਸ਼ਨ ਹੈ ਉਹ ਨਹੀਂ ਆ ਰਹੀ ਕਿ ਬਾਹਰ ਕੀ ਹੋ ਰਿਹਾ ਜਾਂ ਬਾਹਰ ਸਿਚੁਏਸ਼ਨ ਕੀ ਹੋ ਰਹੀ ਹੈ। ਉਹ ਆਪਣੇ ਮਖਸੂਸ ਦਾਇਰੇ ਦੇ ਵਿੱਚ ਬੈਠੇ ਨੇ, ਕੰਟਰੋਲਡ ਕਿਸਮ ਦੀ ਉੱਥੇ ਇਨਫੋਰਮੇਸ਼ਨ ਉਹਨਾਂ ਨੂੰ ਮਿਲਦੀ, ਉਹਦੇ ਤੇ ਤਜਜ਼ੀਆ ਕਰ ਰਹੇ ਨੇ। ਜਿਹੜਾ ਜਦੋਂ ਇੰਨੇ ਵੱਡੇ ਮੁਜ਼ਾਕਰਾਤ ਹੋ ਰਹੇ ਨੇ ਤੇ ਉਹ ਜਿਵੇਂ ਟਰੰਪ ਨੇ ਵੀ ਕਿਹਾ ਕਿ ਮੀਡੀਆ ਤੇ ਮੁਜ਼ਾਕਰਾਤ ਹੋ ਰਹੇ ਨੇ, ਇਹ ਮੁਜ਼ਾਕਰਾਤ ਇਹਨੂੰ ਤੁਸੀਂ ਮੁਜ਼ਾਕਰਾਤ ਨਹੀਂ ਕਹਿ ਸਕਦੇ, ਇਹ ਤੁਸੀਂ ਮੁਜ਼ਾਕਰਾਤ ਤੋਂ ਇਬਤਦਾਈ ਚੀਜ਼ਾਂ ਨੇ ਜਿਹੜੀਆਂ ਇੱਕ ਦੂਸਰੇ ਦੇ ਨਾਲ ਸ਼ੇਅਰ ਹੋ ਰਹੀਆਂ ਕਿ ਕਿੰਨਾ ਪੁਆਇੰਟ ਦੇ ਉੱਤੇ ਅਸੀਂ ਬੈਠ ਸਕਦੇ ਹਾਂ। ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਜਿਹੜੀ ਜੰਗ ਜਿਹੜੀ ਉਹਨਾਂ ਨੇ ਕਿਹਾ ਸੀ ਕਿ ਜੀ ਅਸੀਂ
ਇੱਥੇ ਅਟੈਕ ਨਹੀਂ ਕਰਾਂਗੇ ਉਹਨਾਂ ਦੇ ਐਟਮੀ ਤਵਾਨਾਈ ਦੇ ਉੱਤੇ। ਤੇ ਉਹਨਾਂ ਨੇ ਟਾਈਮ ਗੇਨ ਕੀਤਾ 5 ਦਿਨ ਵਾਸਤੇ, ਕਿਉਂਕਿ ਉਹਨਾਂ ਦੇ ਮੁxtਲਿਫ ਟਰੂਪਸ ਜਿਹੜੇ ਨੇ ਉਹ ਆ ਰਹੇ ਨੇ, ਤੇ ਜਿਸਲੇ ਉਹ ਖਲੀਜ ਦੇ ਅੰਦਰ ਪਹੁੰਚ ਜਾਣਗੇ ਤੇ ਉਹ ਦੁਬਾਰਾ ਗਰਾਊਂਡ ਐਂਡ ਫੁੱਟ ਜਿਹੜੀ ਇੱਕ ਪਾਲਿਸੀ ਹੈ ਉਧਰ ਵੀ ਗੱਲ ਜਾ ਸਕਦੀ ਹੈ। ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਕੀ ਗੱਲ ਵੀ ਕੀਤੀ ਹੈ ਕਿ ਵਕਤ ਗੁਜ਼ਰ ਗਿਆ ਤੇ ਫਿਰ ਹਾਲਾਤ ਖਤਰਨਾਕ ਹੋ ਜਾਣ। ਤੇ ਇੱਕ ਸਟ੍ਰੈਟਜੀ ਜਿਹੜੀ ਮੈਨੂੰ ਅਮਰੀਕਨਸ ਦੀ ਜਿਹੜੀ ਐਸਕਰੀ ਤੇ ਮਿਲਟਰੀ ਦੀ ਲਾ ਰਹੀ, ਉਹਨਾਂ ਦਾ ਮੇਨ ਕੰਸਰਨ ਜਿਹੜਾ ਮੈਨੂੰ ਲੱਗ ਰਿਹਾ ਉਹ ਸਟ੍ਰੇਟ ਆਫ ਹੋਰਮਜ਼ ਦੇ ਉੱਤੇ ਆਇਲ ਦੀ ਜਾਂ ਟ੍ਰੇਡ ਦੀ ਟ੍ਰੈਫਿਕ ਨੂੰ ਜਾਰੀ ਰੱਖਣਾ। ਠੀਕ ਹੋ ਗਿਆ ਜੀ। ਉਹ ਸੋਚ ਰਹੇ ਨੇ ਕਿ ਉਹਨਾਂ ਦੀ ਇਹ ਵੀ ਗੱਲ ਹੈ ਕਿ ਅਸੀਂ ਖਾਰਗ ਜਿਹੜਾ ਉਹਨਾਂ ਦਾ ਜਜ਼ੀਰਾ ਹੈ ਕੁਵੈਤ ਦੇ ਬਿਲਕੁਲ ਸਾਹਮਣੇ ਵੀ ਅੰਦਰ, ਤੇ ਉੱਥੇ ਅਸੀਂ ਗਰਾਊਂਡ ਟਰੂਪਸ ਉਤਾਰ ਦਿੱਤੇ ਜਾਣ ਤਾਂ ਕਿ ਅਸੀਂ ਪਾਕਟਸ ਦੇ ਅੰਦਰ, ਜਿਹੜਾ ਅੱਗੇ ਵੀ ਮੈਂ ਗੱਲ ਕੀਤੀ ਸੀ ਕਿ ਜਿਹੜੀਆਂ ਅਮਰੀਕਨਸ ਹੋਣਗੇ ਜਾਂ ਜਿਹੜੇ ਉਹ ਮਾਮਲਾ ਤੋਂ ਕੋਸ਼ਿਸ਼ ਕਰਨਗੇ ਕਿ ਅਸੀਂ ਉੱਥੋਂ ਦੇ ਆਇਲ ਰਿਜ਼ੋਰਸ ਦੇ ਉੱਤੇ ਆਪਣੀ ਰੱਖ ਲਈਏ, ਬਾਕੀ ਅੰਦਰੂਨੇ ਮੁਲਕ ਮਰਦੇ ਰਹਿਣ ਲੜਦੇ ਰਹਿਣ ਤੇ ਉਹਨਾਂ ਨੂੰ ਤੇ ਅਮਰੀਕਨਸ ਨੂੰ ਤਾਂ ਕੋਈ ਫਰਕ ਨਹੀਂ ਹੈ। ਤੇ ਅਸੀਂ ਤੇ ਦੁਆ ਗੋਵਾਂਗੇ ਈਰਾਨ ਦੇ ਅੰਦਰ ਜੰਗ ਬੰਦੀ ਹੋ ਜਾਵੇ। ਲੇਕਿਨ ਗੱਲ ਫਿਰ ਉਹੀ ਆਉਂਦੀ ਹੈ ਕਿ ਜੇ ਜਿਹੜੀ 5 ਸ਼ਰਾਇਤ ਈਰਾਨ ਦੀ ਤਰਫੋਂ ਆਈਆਂ ਨੇ ਉਹ ਲੋਕਾਂ ਨੇ ਸ਼ਾਇਦ ਉਹਨੂੰ ਪੜ੍ਹਿਆ ਨਹੀਂਗਾ, ਉਹ ਖਾਸੀਆਂ ਫਲੈਕਸੀਬਲ ਲੱਗਦੀਆਂ ਨੇ ਮੈਨੂੰ। ਅੱਛਾ, ਹਾਂ, ਉਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਟਰੰਪ ਜਿਸਲੇ ਕਰਨਗਾ, ਅਗਰ ਮੁਜ਼ਾਕਰਾਤ ਦੀ ਕੋਈ ਗੱਲ ਨਿਕਲਦੀ ਤੇ ਸੂਰਤ ਹਾਲ ਬਿਹਤਰ ਹੋ ਸਕਦੀ ਹੈ। ਔਰ ਇਹ ਵੀ ਹੋਇਆ ਕਿ ਉਹਨਾਂ ਨੇ ਆਪਣੀ ਹਿੱਟ ਲਿਸਟ ਚੋਂ 2 ਬੰਦਿਆਂ ਨੂੰ ਕੱਢਿਆ। ਉਹ ਕਹਿੰਦੇ ਪਾਕਿਸਤਾਨ ਦੇ ਇਹ ਵੀ ਇੱਕ ਡਿਵੈਲਪਮੈਂਟ ਸਾਨੂੰ ਸਾਈਨ ਦਿੰਦੀ ਹੈ ਕਿ ਇਹ ਜਿਹੜੀ 2 ਸ਼ਖਸੀਆਤ ਨੇ ਇਹ ਮਾਮਲਾਤ ਨੂੰ ਕਿਸੇ ਪਾਸੇ ਲਿਜਾ ਕੇ ਇਹਨੂੰ ਹੱਲ ਦੀ ਤਰਫ ਲਿਜਾਣਾ ਚਾਹੁੰਦੀਆਂ ਨੇ। ਲੇਕਿਨ ਚੂੰਕਿ ਸਿਸਟਮ ਟੁੱਟ ਗਿਆ, ਸਾਰਾ ਸਿਸਟਮ ਚਲਾ ਰਹੇ ਨੇ ਪਾਸਦਾਰਾਨ ਹੀ ਜੰਗ ਕਰ ਰਹੇ ਨੇ, ਪਾਸਦਾਰਾਨ ਹੀ ਮੁਜ਼ਾਕਰਾਤ ਤੋਂ ਇਨਕਾਰ ਕਰ ਰਹੇ ਨੇ। ਔਰ ਪਾਸਦਾਰਾਨ ਦੇ ਵਾਸਤੇ ਇੱਕ ਉਹਨਾਂ ਨੂੰ ਹੋਰ ਬੜਾ ਵੱਡਾ ਬਲੋ ਪਿਆ, ਜਿਹੜੇ ਉਹਨਾਂ ਦੇ ਨੇਵਲ ਕਮਾਂਡਰ ਸਨ ਤੇ ਉਹ ਜਿਹੜੇ ਨੇ ਅਲੀ ਰਜ਼ਾ ਤੰਗੀਰੀ, ਉਹ ਵੀ ਅੱਜ ਸ਼ਹੀਦ ਹੋ ਗਏ ਨੇ। ਤੇ ਇਹ ਮਸਲਸਲ ਫਿਰ ਕਿਉਂਕਿ ਇਹ ਜਿਹੜੀਆਂ 2 ਪਾਵਰਫੁਲ ਸ਼ਖਸੀਆਤ ਨੇ ਇਰਾਕ ਦੇ ਸਿਸਟਮ ਦੀਆਂ, ਈਰਾਨ ਦੇ ਸਿਸਟਮ ਦੀਆਂ, ਤੇ ਇਹ ਆਉਣ ਵਾਲੇ ਟਾਈਮ ਦੀ ਸੰਗੀਨੀ ਨੂੰ ਸਮਝ ਰਹੀਆਂ ਨੇ। ਕਿਉਂ ਕਿ ਜੇ ਇੰਤਸ਼ਾਰ ਫੈਲ ਗਿਆ ਉੱਥੇ ਜਿਹੜਾ ਸਿਸਟਮ, ਕਿਉਂਕਿ ਇੱਕ ਖੌਫ ਅਗਰ ਰਜੀਮ ਦਾ ਰਿਟ ਔਰ ਖੌਫ ਟੁੱਟ ਜਾਏਗਾ ਨਾ ਜਿਸ ਦਿਨ, ਤੇ ਉਸ ਦਿਨ ਫਿਰ ਉੱਥੇ ਮੁxtਲਿਫ ਗਰੋਹ ਗੈਂਗ ਉੱਠ ਪੈਂਦੇ ਨੇ। ਠੀਕ ਹੋ ਗਿਆ ਜੋ ਸਭ ਉਹ ਝਗੜਾ ਪੈ ਜਾਂਦਾ। ਉਹਦੇ ਤੇ ਗੱਲ ਤੇ ਮੈਨੂੰ ਲੱਗ ਰਿਹਾ ਕਿ ਅੱਲਾ ਕਰੇ ਕਿ ਸੂਰਤ ਹਾਲ ਹੋ ਜਾਏ ਔਰ ਰਜੀਮ ਅਗਰ ਬਚ ਜਾਂਦੀ ਹੈ ਤੇ ਸਭ ਤੋਂ ਵੱਡਾ ਇਹਨਾਂ ਵਾਸਤੇ ਬੈਨੀਫਿਟ ਹੈ ਈਰਾਨੀ ਰਜੀਮ ਵਾਸਤੇ ਕਿ ਉਹ ਰਜੀਮ ਨੂੰ ਆਪਣੀ ਨੂੰ ਬਚਾ ਲੈਣ। ਠੀਕ ਹੈ। ਤੇ ਪਾਕਿਸਤਾਨ ਦੇ ਵਾਲੇ ਨਾਲ ਵੀ ਸਭ ਪਾਕਿਸਤਾਨ ਦਾ ਮੇਰੇ ਖਿਆਲ ਇਹਦੇ ਵਿੱਚ ਬਹੁਤ ਬੜਾ ਵੱਡਾ ਰੋਲ ਪਲੇ ਕੀਤਾ ਪਾਕਿਸਤਾਨ ਨੇ। ਇਜ਼ ਅ ਬਿਗ ਰੋਲ ਹੈਗਾ। ਦੇਖੋ ਐਡਾ ਵੱਡਾ ਇਸ਼ੂ ਹੈ ਜਿਹਦੇ 'ਚ ਪੂਰਾ ਮਿਡਲ ਈਸਟ ਇਨਵੋਲਵ ਹੈ, ਜਿਹਦੇ ਚੀਨ ਇਨਵੋਲਵ ਹੈ, ਜਿਹਦੇ 'ਚ ਰਸ਼ੀਆ ਇਨਵੋਲਵ ਹੈ, ਯੂਰਪੀ ਯੂਨੀਅਨ ਇਨਵੋਲਵ ਹੈ। ਉਹਦੇ 'ਚ ਪਾਕਿਸਤਾਨ ਦਾ ਇਸ ਤਰੀਕੇ ਦੇ ਨਾਲ ਇੱਕ ਪਲੇਅਰ ਦੀ ਸ਼ਕਲ ਦੇ 'ਚ ਸਾਹਮਣੇ ਆਉਣਾ ਇਟਸ ਅ ਬਿਗ ਸਕਸੈਸ। ਐਵੇਂ ਇੰਡੀਆ ਨੂੰ ਦੌਰੇ ਨਹੀਂ ਪੈ ਰਹੇ। ਤੇ ਮੇਰਾ ਖਿਆਲ ਹੈ ਕਿ ਪਾਕਿਸਤਾਨ ਨੇ ਬਹੁਤ ਆਪਣੇ ਪੱਤੇ ਬੜੇ ਹੀ ਸਮਝਦਾਰੀ ਨਾਲ ਤੇ ਸਮਾਰਟਲੀ ਖੇਲੇ ਨੇ ਤੇ ਅੱਲਾ ਕਰੇ ਕਿ ਪਾਕਿਸਤਾਨ ਨੂੰ ਉਹਦੇ ਫਾਇਦੇ ਵੀ ਮਿਲਣ। ਵੈਸੇ ਇਹੀ ਚੀਜ਼ਾਂ ਦੇ ਅਸੀਂ ਪਹਿਲੇ ਵੀ ਡਿਸਕਸ ਵੀ ਕਰਦੇ ਰਹੇ, ਖਾਬ ਵੀ ਦੇ ਰਹੇ ਕਿ ਪਾਕਿਸਤਾਨ ਹਮੇਸ਼ਾ ਹਰ ਮਹਾਜ਼ ਭਾਵੇਂ ਉਹ ਜੰਗੀ ਮਹਾਜ਼ ਦੇ, ਦਾਖਲੀ ਮਹਾਜ਼ ਦੇ, ਭਾਵੇਂ ਸਫਾਰਤੀ ਮਹਾਜ਼ ਦੇ, ਇਸ ਟਾਈਮ ਬੇਹਤਰੀਨ ਕੁਦਰਤ ਦੀ ਇੱਕ ਕੁਦਰਤ ਦਾ ਵੀ ਇੱਕ ਸਿਸਟਮ ਹੁੰਦਾ ਨਾ। ਬਾਜ਼ ਔਕਾਤ ਤੁਹਾਡੇ ਇਰਦ ਗਿਰਦ ਦੇ ਹਾਲਾਤ ਜਿਹਨੂੰ ਕਹਿੰਦੇ ਨਾ ਖੈਰੇ ਮਸਤੂਰ, ਬਲੈਸਿੰਗ ਇਨ ਡਿਸਗਾਈਜ਼, ਉਹ ਤੁਹਾਨੂੰ ਬਜ਼ਾਹਰ ਲੱਗ ਰਿਹਾ ਹੁੰਦਾ ਕਿ ਇਰਦ ਗਿਰਦ ਪਤਾ ਨਹੀਂ ਕੀ ਤਬਾਹੀ ਹੋ ਜਾਣੀ, ਲੇਕਿਨ ਉਹਦੇ 'ਚੋਂ ਖੈਰ ਬਰਾਮਦ ਹੁੰਦਾ। ਤੇ ਅਸੀਂ ਤੇ ਉਹ ਦੁਆ ਕਰਨੇ ਹਾਂ ਕਿ ਅੱਲਾਹ ਤਾਲਾ ਸਾਡੇ ਮੁਲਕ ਦੇ ਉੱਤੇ ਵੀ ਰਹਿਮ ਕਰੇ, ਈਰਾਨ ਦੇ ਉੱਤੇ ਵੀ ਕਰੇ, ਔਰ ਅਫਗਾਨਿਸਤਾਨ ਦੇ ਆਵਾਮ ਨੂੰ ਵੀ ਆ ਜਿਹੜੀਆਂ ਚਮਗਾਦੜਾਂ ਉਹਨਾਂ ਦੇ ਉੱਤੇ ਚਮੜੀਆਂ ਹੋਈਆਂ ਨੇ ਇਹਨਾਂ ਤੋਂ ਜਾਨ ਛੁਡਾਏ। ਔਰ ਉੱਥੇ ਵੀ ਇੱਕ ਲੋਕ ਆਪਣੀ ਜਿਵੇਂ ਕਦੀਮ ਦੌਰ ਦੇ ਵਿੱਚ 70 ਦੀ ਦਹਾਈ ਦੇ ਵਿੱਚ ਜਿਵੇਂ ਕਾਬਲ ਦੇ ਵਿੱਚ ਰੌਣਕਾਂ ਸਨ, ਖੁਸ਼ੀਆਂ ਸਨ, ਰੌਸ਼ਨੀਆਂ ਸਨ, ਅਸੀਂ ਉਹਨਾਂ ਦੀ ਉਂਝ ਵੀ ਉਸੇ ਤਰ੍ਹਾਂ ਤਹਿਰਾਨ ਵੀ ਰੌਸ਼ਨੀਆਂ ਨਾਲ ਚਮਕੇ ਔਰ ਪਾਕਿਸਤਾਨ ਵੀ ਜਿਹੜਾ ਨਾ ਖੁਸ਼ੋ ਖੁਰਮ ਰਵੇ। ਤੇ ਸਾਡੀ ਤੇ ਇਹੋ ਹੀ ਦੁਆ ਹੈਗੀ ਹੈ। ਨਹੀਂ, ਦੁਆ ਤੇ ਤੁਹਾਡੀ ਅੱਛੀ ਰਹੇ ਸਭ। ਤੇ ਐਂਡ ਤੇ ਕੋਈ ਮੈਸੇਜ ਸਾਡੇ ਵੇਖਣ ਵਾਲੇ ਐਂਡ ਦੇ ਉੱਤੇ ਮੈਸੇਜ ਇਹੋ ਹੀ ਹੈ ਕਿ ਜਿਹੜੇ ਸਾਡੇ ਅਸੀਂ ਸੋਸ਼ਲ ਮੀਡੀਆ ਦੇ ਐਕਟਿਵਿਸਟ ਨੇ, ਟਟੀਰੀਆਂ ਨੇ, ਤੇ ਇਹਨਾਂ ਦੇ ਵਾਸਤੇ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਤੁਸੀਂ ਹਰ ਸ਼ੋਬੇ ਦੇ ਉੱਤੇ, ਹਰ ਮਾਮਲੇ ਦੇ ਉੱਤੇ ਹਰਫਜ਼ਨੀ ਕਰਨੀ ਜਾਂ ਉਹਦੇ 'ਤੇ ਤਜ਼ੀਆ ਪੇਸ਼ ਕਰਨਾ ਕੋਈ ਬਹੁਤ ਤੁਹਾਡੇ ਵਾਸਤੇ ਜ਼ਰੂਰੀ ਨਹੀਂ। ਇਹ ਨਹੀਂ ਗਾ ਕਿ ਤੁਹਾਨੂੰ ਰੋਟੀ ਨਹੀਂ ਹਜ਼ਮ ਹੁੰਦੀ ਜਾਂ ਤੁਹਾਨੂੰ ਬਦਹਜ਼ਮੀ ਹੋ ਜਾਂਦੀ ਹੈ ਇਸ ਗੱਲ ਦੇ ਨਾਲ ਕਿ ਤੁਸੀਂ ਪੋਲੀਟਿਕਸ ਦੇ ਉੱਤੇ ਵੀ ਕਰਨੀ ਹੈ, ਤੁਸੀਂ ਸਿਆਸਤ ਦੇ 'ਤੇ ਦਾਖਲੀ ਮਾਮਲਾਤ ਉੱਤੇ ਵੀ ਕਰਨੀ ਹੈ, ਤੁਸੀਂ ਮੈਡੀਕਲ ਸਾਇੰਸ 'ਤੇ ਵੀ ਕਰਨੀ ਹੈ, ਤੁਸੀਂ ਐਸਟਰੋਨੋਮੀ 'ਤੇ ਵੀ ਆਪਣੀ ਰਾਏ ਦੇਣੀ ਹੈ। ਤੇ ਇਹ ਤੁਹਾਡੀ ਮਿਹਰਬਾਨੀ ਹੈ ਕਿ ਤੁਸੀਂ ਆਪਣੀ ਰਾਏ ਨੂੰ ਥੋੜ੍ਹੀ ਦੇਰ ਵਾਸਤੇ ਹਜ਼ਮ ਕਰ ਲਓ, ਕੋਈ ਚੂਰਨ ਖਾਓ ਥੋੜ੍ਹਾ ਜਿਹਾ,
ਔਰ ਇਹ ਵੀ ਕੋਈ ਸਹਾਫਤ ਨਹੀਂ ਹੈ ਜਾਂ ਇਹ ਤਜ਼ੀਆ ਨਹੀਂ ਹੁੰਦਾ ਕਿ ਤੁਸੀਂ ਹਰ ਚੀਜ਼ ਨੂੰ ਨੈਗੇਟਿਵਲੀ ਕਰਨਾ ਹੈ ਔਰ ਆਪਣੇ ਹੀ ਮੁਲਕ ਦੇ ਉੱਤੇ ਤੁਸੀਂ ਉਹਦੇ ਤੇ ਨੈਗੇਟਿਵਿਟੀ ਨੂੰ ਅਜ਼ਮਾਨਾ ਹੈ। ਤੇ ਇਹ ਆਪਣੇ ਜਿਹੜਾ ਨਾ ਸਾਨੂੰ ਸਾਰਿਆਂ ਨੂੰ ਹੀ ਆਪਣੇ ਤਰਜ਼ੇ ਅਮਲ ਦੇ ਉੱਤੇ ਆਪਣੀ ਖੁਦ ਇਤਸਾਬੀ ਕਰਨੀ ਚਾਹੀਦੀ ਹੈ ਕਿ ਸਾਡੀ ਜਿਹੜੀ ਕਹੇ ਹੋਈ ਗੱਲਾਂ ਨੇ, ਕਹੇ ਹੋਏ ਲਫ਼ਜ਼ ਨੇ, ਉਹ ਕਿਹਾ ਅਸੀਂ ਆਪਣੇ ਆਪ ਦੇ ਉੱਤੇ ਤੇ ਨਹੀਂ ਕਰ ਰਹੇ ਕਿ ਅਸੀਂ ਆਪਣੇ ਆਪ ਨੂੰ ਹੀ ਬੁਰਾ ਕਹਿ ਰਹੇ ਹਾਂ। ਤੇ ਇਹ ਤਰਜ਼ੇ ਅਮਲ, ਇਹ ਤਰਜ਼ੇ ਸਹਾਫਤ ਜਾਂ ਇਹ ਤਰਜ਼ੇ ਸਿਆਸਤ ਇਹ ਅੱਛੀ ਨਹੀਂ ਗਈ। ਤੇ ਮੈਂ ਇਹੀ ਅਪੀਲ ਕਰਾਂਗਾ ਕਿ ਸਾਨੂੰ ਇਹਦੇ ਤੇ ਖੁਦ ਇਤਸਾਬੀ ਤੋਂ ਗੁਜ਼ਰਨਾ ਚਾਹੀਦਾ। ਠੀਕ ਹੈ ਚੀਫ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਬਿਹਤਰੀਨ ਤੁਸੀਂ ਮੈਸੇਜ ਦਿੱਤਾ।